ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਡੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ ਟੋਰੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਤੀ ਗਲੋਬਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 17 ਤਰੀਕ ਦਾ ਪ੍ਰੋਗਰਾਮ ਹੈ, 17 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਮ ਆਦਮੀ ਪਾਰਟੀ ਤੋਂ। ਆਮ ਆਦਮੀ ਪਾਰਟੀ ਉੱਤੇ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਇੱਕ ਸ਼ਬਦ ਵਰਤਦੇ ਸੀ ਜਦੋਂ ਕਿਸੇ ਦਾ ਨੁਕਸਾਨ ਹੋ ਜਾਂਦਾ ਸੀ ਕਿ ਫਲਾਣੇ ਦੀ ਤਾਂ ਸਾੜ ਸਤੀ ਚੱਲ ਰਹੀ ਹੈ, ਇਹਨਾਂ ਉੱਤੇ ਕੋਈ ਸਾੜ ਸਤੀ ਚੱਲ ਰਹੀ ਹੈ ਜਾਂ ਅਮਿਤ ਸ਼ਾਹ ਜਾਂ ਮੋਦੀ ਦਾ ਕੋਈ ਪ੍ਰਕੋਪ ਚੱਲ ਰਿਹਾ ਜੀ? ਦੇਖੋ ਜੀ, ਜੇ ਤਾਂ ਇਹ ਸਾੜ ਸਤੀ ਹੈ ਤਾਂ ਵੀ ਸਵਾਲ ਹੈ, ਜੇ ਮੋਦੀ ਅਮਿਤ ਸ਼ਾਹ ਦੀ ਆਤੀ ਹੈ ਤਾਂ ਵੀ ਸਵਾਲ ਹੈ। ਤਾਂ ਫਿਰ ਆਪਣੇ ਪਿੰਡਾਂ 'ਚ ਇਕੱਲੀ ਸਾੜ ਸਤੀ ਨਹੀਂ ਕਹਿੰਦੇ, ਨਹੀਂ ਤਾਂ ਇਹ ਵੀ ਕਹਿੰਦੇ ਆਪਣੇ ਕਰਮਾਂ ਦਾ ਫਲ ਭੋਗ ਰਹੇ ਆ। ਕਹਿੰਦੇ ਨੇ, ਬਿਲਕੁਲ ਸਹੀ। ਫਿਰ ਇਸ ਲਈ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਆਪਣੀਆਂ ਕੀਤੀਆਂ ਕਰਤੂਤਾਂ ਦਾ ਫਲ ਇਹ ਤਾਂ ਨਹੀਂ ਗਾ ਇਹ। ਸਹੀ। ਵੈਸੇ ਆਮ ਆਦਮੀ ਪਾਰਟੀ ਜਿਸ ਦਿਨ ਦੀ ਸੱਤਾ 'ਚ ਆਈ ਹੈ ਜੀ, ਉਸ ਦਿਨ ਤੋਂ ਲੈ ਕੇ ਅੱਜ ਤੱਕ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਕਰੀਬ ਮਤਲਬ ਤੁਸੀਂ ਕਹਿ ਸਕਦੇ ਹੋ ਦਰਜਨ ਤੋਂ ਵੱਧ ਬੰਦੇ ਨੇ ਐਸੇ ਜਿਹੜੇ ਸਿੱਧੇ ਫਸ ਜੀ, ਜਿਨ੍ਹਾਂ ਚੋਂ 7-8 ਬੰਦੇ ਤਾਂ ਅੰਦਰ ਦੀ ਸੈਰ ਕਰ ਰਹੇ ਨੇ, ਕਰੇ ਆਇਆ, ਕੋਈ ਆ ਗਿਆ, ਕੋਈ ਚਲਾ ਗਿਆ, ਕੋਈ ਹੈਗਾ ਜੇ। ਬਿਲਕੁਲ ਹੈ ਨਾ। 2-3 ਉਹ ਨੇ ਜਿਨ੍ਹਾਂ ਨੂੰ ਮੰਤਰੀਆਂ ਤੋਂ ਇੱਧਰ ਉੱਧਰ ਕਰਕੇ ਸਾਰ ਲਿਆ, ਜਾਂ ਕਈਆਂ ਨੂੰ ਐਂ ਬਸ਼ਰਮੀ ਮਤਲਬ ਬਸ਼ਰਮਪਣਾ ਦਿਖਾ ਕੇ ਐਂ ਸਾਰ ਲਿਆ, ਲੰਘਾ ਲਓ। ਸਹੀ ਹੈ। ਸੋ ਇਹ ਵਰਤਾਰਾ ਫਿਰ ਸੂਬਾਈ ਏਜੰਸੀ ਦੇ ਹਵਾਲੇ 'ਚ ਦੇਖੋ, ਵਿਜੀਲੈਂਸ ਦੇ ਮਾਮਲੇ 'ਚ ਵੀ 2-3 ਵਿਜੀਲੈਂਸ ਨੇ ਚੱਕੇ ਨੇ, ਹੈ ਨਾ, 2-3 ਕੇਂਦਰੀ ਏਜੰਸੀਆਂ ਨੇ ਘੇਰ ਲਏ। ਤੇ ਕੁੱਲ ਮਿਲਾ ਕੇ ਜਿਹੜੀ ਸਥਿਤੀ ਹੈ ਫਿਰ ਇਹ ਦੱਸਦੀ ਹੈ ਕਿ ਤੁਸੀਂ 2022 ਤੇ ਵੀ ਨਾ ਜਾਓ ਜੀ। ਤੁਸੀਂ ਇਹ ਤਾਜ਼ੇ 2-3 ਮਹੀਨਿਆਂ 'ਚ ਦੇਖ ਲਓ, ਆ ਫਰਵਰੀ, ਮਾਰਚ, ਅਪ੍ਰੈਲ ਦੇ ਹਵਾਲੇ ਨਾਲੇ ਦੇਖੋ ਨਾ। ਲਾਲਜੀਤ ਭੁੱਲਰ ਜੀ, ਫਿਰ ਉਹ ਤੋਂ ਬਾਅਦ ਹਰਮੀਤ ਪਠਾਨ ਮਾਜਰਾ, ਫਿਰ ਉਹ ਤੋਂ ਬਾਅਦ ਹਰਦੀਪ ਮੁੰਡੀਆਂ ਤੇ ਕੁਲਦੀਪ ਧਾਲੀਵਾਲ, ਤੇ ਫਿਰ ਅਸ਼ੋਕ ਮਿੱਤਲ, ਤੇ ਹੁਣ ਤਾਜ਼ਾ ਸੰਜੀਵ ਅਰੋੜਾ। ਸਹੀ ਹੈ ਪ੍ਰਵੀਨ ਜੀ, ਅਸ਼ੋਕ ਮਿੱਤਲ ਦੇ ਘਰੇ ਤੇ ਟਿਕਾਣਿਆਂ ਤੇ ਜਦੋਂ ਰੇਡ ਪੈਂਦੀ ਆ ਤਾਂ ਉਹਨੂੰ ਸਿਰਫ 12 ਦਿਨ ਹੋਏ ਸੀ ਰਾਜ ਸਭਾ 'ਚ ਰਾਘਵ ਚੱਡਾ ਵਾਲਾ ਥਾਂ ਲੈ ਜਾਂਦੇ, ਥਾਂ ਤੇ ਜੀ ਉੱਪਰ ਹੀਟ ਦਾ। ਤੇ ਕਹਿੰਦੇ ਜੀ ਰਾਘਵ ਚੱਡਾ ਨੇ ਕਰਾਤਾ ਜੀ। ਕਮਾਲ ਆ। ਫਿਰ ਰਾਘਵ ਚੱਡਾ ਤਾਂ ਬੜੀ ਚੱਲਦੀ ਆ ਵੀ ਕਿ ਇੱਧਰ ਪਹਿਲਾਂ ਉਹ ਪੰਜਾਬ ਸਰਕਾਰ ਚਲਾਉਂਦਾ ਸੀ। ਸਹੀ ਹੈ। ਪਹਿਲਾਂ ਉਹਦੇ ਕਹੇ ਤੇ ਸਾਰਾ ਕੁਝ ਹੁੰਦਾ ਸੀਗਾ ਪਾਰਟੀ, ਹੁਣ ਉੱਧਰ ਜਾ ਕੇ BJP ਸਾਰਾ ਕੁਝ ਉਹਦੇ ਕਹੇ ਤੇ ਕਰਨ ਲੱਗੀ। ਫਿਰ ਤਾਂ ਬੜੀ ਤਾਕਤਵਰ ਚੀਜ਼ ਆ ਉਹ ਤਾਂ। ਚਲੋ, ਅਸ਼ੋਕ ਮਿੱਤਲ ਦੇ ਰੇਡ ਪਈ ਨੂੰ ਅਜੇ 2 ਦਿਨ ਨਹੀਂ ਬੀਤੇ ਸੀ ਜੀ ਕਿ ਸਭ ਤੋਂ ਪਾਵਰਫੁਲ ਮੰਤਰੀ, ਕਿਉਂਕਿ ਪਾਵਰ ਵਿਭਾਗ ਵੀ ਜਨਾਬ ਕੋਲ ਤੇ ਪਾਵਰ ਵੀ ਉਹਦੇ ਕੋਲੇ ਇਸ ਸਮੇਂ ਸਰਕਾਰ 'ਚ। ਠੀਕ ਹੈ ਜੀ। ਸੰਜੀਵ ਅਰੋੜਾ ਦੇ ਟਿਕਾਣਿਆਂ ਤੇ ਰੇਡ ਪਈ। ਜੀ, ਬਿਲਕੁਲ। ਸੰਜੀਵ ਅਰੋੜਾ ਇਸ ਮੌਕੇ ਲੋਕਲ ਬੋਡੀ, ਸਥਾਨਕ ਸਰਕਾਰਾਂ ਵਿਭਾਗ ਦਾ ਵੀ ਮੰਤਰੀ ਆ ਪੰਜਾਬ 'ਚ। ਉਹਦੇ ਕੋਲ ਇੰਡਸਟਰੀ ਵੀ ਆ ਤੇ ਉਹਦੇ ਕੋਲ ਬਿਜਲੀ ਵੀ ਆ। ਤੇ ਇਹੀ ਨਹੀਂ, ਉਹਦੀ ਕੁਰਸੀ ਮੁੱਖ ਮੰਤਰੀ ਦੇ ਬਰਾਬਰ ਵੀ ਡਹਿੰਦੀ ਆ। ਮੁੱਖ ਮੰਤਰੀ ਨੂੰ ਕਿਹੜੇ ਮੁਲਕ ਲੈ ਕੇ ਜਾਣਾ ਉਹ ਤੈਅ ਕਰਦਾ, ਕਿ ਲੈ ਕੇ ਵੀ ਜਾਣਾ ਕਿ ਨਹੀਂ ਲੈ ਕੇ ਜਾਣਾ, ਉਹਦੀ ਮਰਜ਼ੀ ਤੇ ਨਿਰਭਰ ਹੈ। ਇਸ ਲਈ ਇਹ ਸਾਰੀ ਤਾਕਤਵਰ ਧਿਰਾਂ ਦੇ ਉੱਤੇ ਜੇ ਰੇਡ ਹੁੰਦੀ ਆ, ਕੀ ਏਜੰਸੀਆਂ ਦੀ ਦੁਰਵਰਤੋਂ, ਕੀ ਮੋਦੀ ਅਮਿਤ ਸ਼ਾਹ ਹੋਰੀ, ਕਿਉਂਕਿ ਇਹ ਵੀ ਕੋਈ ਸ਼ੱਕ ਨਹੀਂ ਗਾ ਕਿ ਜੇ ਅਸਾਮ 'ਚ ਚੋਣਾਂ ਨੇ ਤਾਂ ਉੱਥੇ ਕਾਰਵਾਈ ਹੁੰਦੀ ਦੇਖਦੇ ਹਾਂ, ਤਾਮਿਲਨਾਡੂ ਚੋਣਾਂ ਨੇ ਉੱਥੇ ਕਾਰਵਾਈ ਹੁੰਦੀ ਦੇਖਦੇ ਹਾਂ, ਪੱਛਮੀ ਬੰਗਾਲ 'ਚ ਨੇ ਤਾਂ ਉੱਥੇ ਹੁੰਦੀ ਦੇਖਦੇ ਹਾਂ, ਹੁਣ ਪੰਜਾਬ 'ਚ ਚੋਣਾਂ ਨੇੜੇ ਆ ਰਹੀਆਂ ਤਾਂ ਇੱਥੇ ਗਤੀਵਿਧੀਆਂ ਵੱਧ ਗਈਆਂ। ਪਰ ਇਹ ਸਵਾਲ ਸੋਚਣ ਦਾ ਹੈ ਕਿ ਕੱਟੜ ਇਮਾਨਦਾਰ ਹੋ ਕੇ ਵੀ ਤੁਸੀਂ ਕਿਉਂ ਫਸ ਰਹੇ ਹੋ?
ਸਹੀ 2022 ਚ ਵਿਜੇ ਸਿੰਗਲਾ ਮੰਤਰੀ ਸੀ, ਜੀ। ਤੁਸੀਂ ਖੁਦ ਕਿਹਾ। ਹੂੰ 2023 ਦੇ ਵਿੱਚ ਐਮਐਲਏ ਅਮਿਤ ਰਤਨ ਤੁਸੀਂ ਫੜੇ ਆ ਜਾ, ਲੋਕਾਂ ਦੇ ਦਬਾਅ ਹੇਠ ਫੜਨਾ ਪਿਆ ਜਦੋਂ ਵੀਡੀਓ ਆ ਗਈ। 2023 ਚ ਐਮਐਲਏ ਜਸਵੰਤ ਸਿੰਘ ਗੱਜਣ ਮਾਜਰਾ, ਹੈ ਨਾ, ਕਹਿੰਦੇ 40-41 ਕਰੋੜ ਦੇ ਫਰਾਡ ਦਾ ਮਾਮਲਾ ਹੈ, ਤੇ ਅਜੇ ਈਡੀ ਚੱਕੀ ਫਿਰਦੀ ਸੀ। ਕੱਲ ਸੀਬੀਆਈ ਕਹਿੰਦੀ ਅਸੀਂ ਕਰਨੀ ਹੈ ਕਾਰਵਾਈ, ਸੀਬੀਆਈ ਆ ਗਈ ਸਾਹਮਣੇ ਹੁਣ, ਹੈ ਨਾ। ਫਿਰ 2025 ਐਮਐਲਏ ਰਮਨ ਅਰੋੜਾ, ਹੈ। ਫਿਰ 2025 ਉਹ ਮਨਜਿੰਦਰ ਸਿੰਘ ਲਾਲਪੁਰਾ 2013 ਦੀ ਛੇੜਖਾਨੀ ਦੇ ਮਾਮਲੇ ਚ, ਚਾਹੇ ਹੁਣ ਅਦਾਲਤ ਤੋਂ ਬਰੀ ਕਰਾ ਲਓ ਚਾਹੇ ਕੁਛ ਕਰਾ ਲਓ, ਇੱਕ ਵਾਰ ਤਾਂ ਹੋ ਗਈ ਕਾਰਵਾਈ ਜੋ ਹੋਣੀ ਸੀ, ਹੈ ਨਾ। ਫਿਰ ਉਹ ਤੋਂ ਬਾਅਦ ਲਾਲਜੀਤ ਭੁੱਲਰ ਵਾਲਾ ਮਾਮਲਾ, ਹੈ, ਗਗਨਦੀਪ ਉਹਦੇ ਵਾਲਾ। ਫਿਰ ਉਹ ਤੋਂ ਬਾਅਦ ਆ ਹਰਮੀਤ ਪਠਾਨ ਮਾਜਰਾ, ਹੈ ਨਾ। ਇੱਥੇ ਤੋਂ ਬਾਅਦ ਫਿਰ ਬਦਲਦੀ ਆ ਟਰੈਲੀ ਕਾਂਡ ਆ ਗਿਆ। ਟਰੈਲੀ ਕਾਂਡ ਦੇ ਵਿੱਚ ਤੁਸੀਂ ਅਜੇ ਤੱਕ ਲਾਲਜੀਤ ਭੁੱਲਰ ਨੂੰ ਜਾਂ ਕੁਲਦੀਪ ਧਾਲੀਵਾਲ ਨੂੰ ਜਾਂ ਹਰਦੀਪ ਮੁੰਡੀਆਂ ਨੂੰ ਬੁਲਾ ਕੇ ਪੁੱਛਿਆ ਨਹੀਂ ਕੁਛ? ਨਾ। ਟਰੈਲੀ ਕਾਂਡ ਚ ਦੱਸੋ ਮੈਨੂੰ ਸਰਕਾਰ ਨੇ ਕੋਈ ਇਨਕੁਆਇਰੀ ਖੋਲੀ ਹੋਵੇ? ਨਹੀਂ, ਕੋਈ ਨਹੀਂ ਖੋਲੀ। ਜਦੋਂ ਉਹਨਾਂ ਨੇ ਪੈਸੇ ਹੀ ਪਾਤੇ ਤਾਂ ਉਹਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ। ਮਤਲਬ ਜਿਹਦਾ ਮਤਲਬ ਗੁਨਾਹ ਕੀਤਾ ਤੁਸੀਂ, ਪਰ ਤੁਸੀਂ ਉਹਨਾਂ ਦੇ ਖਿਲਾਫ ਐਕਸ਼ਨ ਕੀ ਲਿਆ ਜੀ? ਇਹ ਤੋਂ ਬਾਅਦ ਅਸ਼ੋਕ ਮਿੱਤਲ ਦੇ ਰੇਡ ਪੈ ਗਈ ਜੀ। ਹੁਣ ਸੰਜੀਵ ਅਰੋੜਾ ਦੇ 12 ਟਿਕਾਣਿਆਂ ਤੇ ਰੇਡ ਹੈ। ਗੁੜਗਾਵਾਂ ਵੀ, ਚੰਡੀਗੜ੍ਹ ਵੀ, ਲੁਧਿਆਣੇ ਵੀ, ਜਲੰਧਰ ਵੀ, ਉਹਦੇ ਤੇ ਉਹਦੇ ਨੇੜਲਿਆਂ ਤੇ, ਹੈ ਨਾ। ਤੇ ਜਨਾਬ ਕਹਿੰਦੇ ਪੰਜਾਬ ਦੀ ਇਨਵੈਸਟਮੈਂਟ ਲੈਣ ਵਿਦੇਸ਼ ਗਏ ਹੋਏ ਨੇ। ਅੱਛਾ, ਇੱਥੇ ਪਿੱਛੇ ਰੇਡ ਪੈ ਗਈ। ਹੁਣ ਇਹ ਸਾਰੀ ਕਾਰਵਾਈਆਂ ਕਿਤੇ ਨਾ ਕਿਤੇ ਸਵਾਲ ਪੈਦਾ ਕਰਦੀਆਂ ਕਿ ਇਹ ਸਰਕਾਰ ਦਾ ਤਰੀਕਾਕਾਰ ਕੀ ਆ। ਕਿਉਂਕਿ ਜੇ ਤੁਸੀਂ ਉਂਗਲੀ ਫੜਨ ਦਾ ਮਤਲਬ ਮੌਕਾ ਦਿੰਦੇ ਹੋ ਤਾਂ ਹੀ ਕੋਈ ਅਗਾਂਹ ਵੱਧਦਾ ਨਾ। ਸਹੀ ਹੈ, ਬਿਲਕੁਲ ਜੀ। ਇਹਦਾ ਮਤਲਬ ਕੁਛ ਤਾਂ ਦਾਲ ਚ ਕਾਲਾ ਹੋਊਗਾ, ਜਾਂ ਫਿਰ ਜੇ ਮੈਂ 2022 ਤੋਂ ਦੇਖਾਂ ਮੈਨੂੰ ਤਾਂ ਸਾਰੀ ਦਾਲ ਹੀ ਕਾਲੀ ਦਿਖਣ ਲੱਗ ਪਈ ਹੈ। ਤਾਂ ਇਹ ਤਾਂ ਅਸੀਂ ਗਲਤੀ ਤਾਂ ਨਹੀਂ ਕਰ ਬਈ। ਇਹ ਤੋਂ ਬਿਨਾਂ ਕਿੰਨੇ ਹੀ ਉਹ ਨੇ, ਈਟੀਓ ਵਾਲਾ ਮਾਮਲਾ, ਜੋੜਾ ਮਾਜਰਾ ਵਾਲਾ ਮਾਮਲਾ, ਕਟਾਰੂ ਚੱਕ ਵਾਲਾ ਮਾਮਲਾ, ਕਿੰਨਾ ਕੁਛ ਪਵਾ ਦਿੱਤਾ। ਤੇ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੀ ਸਾਰੀ ਟੀਮ ਅੰਦਰ ਰਹਿ ਗਈ। ਬਿਲਕੁਲ ਜੀ। ਅਗਲੀ ਗੱਲ ਕਰੀਏ ਸ਼ਰਮਾ ਜੀ ਆਪਾਂ ਜੀ, ਆਪਾਂ ਕੋਸ਼ਿਸ਼ ਕਰਦੇ ਹਾਂ ਸ਼ਰਮਾ ਜੀ ਨਾਲ ਸੰਪਰਕ ਜਿਹੜਾ ਉਹ ਦੁਬਾਰਾ ਕੀਤਾ ਜਾਵੇ। ਹਾਂਜੀ ਸ਼ਰਮਾ ਜੀ, ਤੁਹਾਡੀ ਕੀ ਆਵਾਜ਼ ਤੁਸੀਂ ਸੁਣ ਰਹੇ ਹੋ ਜੀ? ਆਪਾਂ ਜਿਹੜੀ ਗੱਲਬਾਤ ਆ ਉਹ ਕਰ ਰਹੇ ਸੀਗੇ ਹਰਦੀਪ ਮੁੰਡੀਆਂ ਤੋਂ ਪਹਿਲਾਂ ਜਿਹੜੇ ਮਾਮਲੇ ਦੇ ਵਿੱਚ ਉਹ ਫਸੇ ਹੋਏ ਨੇ ਲਗਾਤਾਰ, ਤੇ ਉਹਨਾਂ ਮਾਮਲਿਆਂ ਦੇ ਵਿੱਚ ਆਪਾਂ ਜਿਹੜੀ ਗੱਲਬਾਤ ਆ ਹਰਦੀਪ ਮੁੰਡਿਆਂ ਇੱਕ ਹੋਰ ਵਿਵਾਦ ਦੇ ਵਿੱਚ ਫਸੇ ਨੇ, ਉਸ ਬਾਬਤ ਵੀ ਆਪਾਂ ਕਰਾਂਗੇ। ਦੀਪਕ ਸ਼ਰਮਾ ਚਨਾਰਥਲ ਜੀ ਨਾਲ ਆਪਾਂ ਕੋਸ਼ਿਸ਼ ਕਰਦੇ ਹਾਂ ਰਾਬਤਾ ਦੁਬਾਰਾ ਕਾਇਮ ਕਰਨ ਦੀ। ਉਹਨਾਂ ਦੇ ਨਾਲ ਟੈਕਨੀਕਲ ਕਾਰਨਾਂ ਕਰਕੇ ਆਪਣਾ ਜਿਹੜਾ ਰਾਬਤਾ ਸੀ ਉਹ ਟੁੱਟ ਗਿਆ ਸੀਗਾ, ਤੇ ਇਸੇ ਦਰਮਿਆਨ ਉਹ ਗੱਲਬਾਤ ਕਰ ਰਹੇ ਸਨ ਆਮ ਆਦਮੀ ਪਾਰਟੀ ਨੂੰ ਲੈ ਕੇ। ਇਹਨਾਂ ਦੇ ਪਿਛਲੇ ਕੁਝ ਦਿਨਾਂ ਦੇ ਵਿੱਚ ਜੋ ਕੁਝ ਚੱਲਿਆ ਉਹਨਾਂ ਸਾਰੇ ਹੀ ਅਮਲਾਂ ਨੂੰ ਲੈ ਕੇ, ਤੇ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਆਪਣਾ ਬਚਾਅ ਕਰਨਾ ਚਾਹਿਆ, ਪਰ ਅਸਲ ਦੇ ਵਿੱਚ ਬਚਾਅ ਹੋਇਆ ਨਹੀਂਗਾ ਕਿਉਂਕਿ ਕੋਲੇ ਕੋਈ ਤੱਥ ਨਹੀਂ ਸੀਗਾ। ਸ਼ਰਮਾ ਜੀ ਆਵਾਜ਼ ਪਹੁੰਚ ਰਹੀ ਹੈ ਜੀ ਤੁਹਾਡੇ ਤੱਕ? ਜੀ ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ ਜੀ। ਹੁਣ ਆ ਰਹੀ ਹੈ ਆਵਾਜ਼? ਹਾਂਜੀ, ਮੈਨੂੰ ਆ ਰਹੀ ਹੈ ਜੀ। ਹਾਂਜੀ। ਸ਼ਰਮਾ ਜੀ, ਆਪਾਂ ਤੁਸੀਂ ਮੁੰਡਿਆਂ ਦਾ ਜ਼ਿਕਰ ਕਰ ਰਹੇ ਸੀ ਕਿ ਵੀ ਟਰੈਲੀ ਵਿਵਾਦ ਤੋਂ ਬਾਅਦ ਜਾਂ ਕੁਝ ਹੋਰ ਉਹਨਾਂ ਚੀਜ਼ਾਂ ਤੇ ਕੋਈ ਸਫਾਈ ਨਹੀਂ, ਕੋਈ ਜਾਂਚ ਨਹੀਂ ਖੋਲੀ। ਬਿਲਕੁਲ ਮੁੜ ਕੇ ਜਦੋਂ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਤੇ ਫਿਰ ਲੋਕਾਂ ਦੇ ਮਨਾਂ 'ਚ ਤਾਂ ਸਵਾਲ ਜਾਂਦੇ ਨੇ ਨਾ ਕਿ ਤੁਸੀਂ ਆਪਣੀਆਂ ਧਿਰਾਂ ਨੂੰ ਬਚਾਉਣ ਦੇ ਲਈ ਕੰਮ ਕਰ ਰਹੇ ਹੋ, ਤੇ ਕੇਂਦਰੀਆਂ ਏਜੰਸੀਆਂ ਜੇ ਆ ਰਹੀਆਂ ਨੇ ਤਾਂ ਬਿਲਕੁਲ ਠੀਕ ਹੈ, ਉਹਦੀ ਦੁਰਵਰਤੋਂ ਹੁੰਦੀ ਆ, ਪਰ ਉਹਨੂੰ ਸਪੇਸ ਕੌਣ ਦੇ ਰਿਹਾ, ਉਹਨਾਂ ਨੂੰ ਮੌਕਾ ਕੌਣ ਦੇ ਰਿਹਾ? ਜੇ ਤੁਸੀਂ ਲੋਕ ਕੀਤੀ ਕੰਮ ਕਰਦੇ ਤੇ ਲੋਕ ਖੜ ਜਾਂਦੇ ਏਜੰਸੀਆਂ ਦੇ ਮੂਹਰੇ ਘੇਰ ਕੇ ਵੀ ਇਹ ਨਹੀਂ ਚੱਕਣ ਦੇਣੀ, ਇਹਨਾਂ ਤੇ ਕਾਰਵਾਈ ਨਹੀਂ ਹੋਣ ਦੇਣੀ। ਸਹੀ ਬਿਲਕੁਲ। ਇਸ ਲਈ ਸੋਚਣ ਦੀ ਲੋੜ ਹੈ ਕਿ ਇਹ ਸਾੜ ਸਤੀ ਹੈ ਜਾਂ ਉਹਨਾਂ ਦੀ ਧੱਕੇਸ਼ਾਹੀ ਹੈ ਕੇਂਦਰ ਦੀ, ਜਾਂ ਸੱਚਮੁੱਚ ਤੁਹਾਡੇ ਆਪਣੇ ਕਰਮਾਂ ਦਾ ਫਲ ਜੀ। ਅਗਲੀ ਗੱਲ ਇਹਨਾਂ ਦੇ ਮੰਤਰੀ ਦੀ ਕਰ ਲਈਏ। ਹਰਦੀਪ ਮੁੰਡੀਆਂ ਟਰਾਲੀ ਵਾਲੇ ਮਾਮਲੇ ਦਾ ਤੁਸੀਂ ਜ਼ਿਕਰ ਕਰ ਰਹੇ ਸੀਗੇ, ਉਹ ਇੱਕ ਹੋਰ ਵਿਵਾਦ ਦੇ ਵਿੱਚ ਫਸ ਗਿਆ ਜੀ ਮੰਤਰੀ। ਬਿਲਕੁਲ, ਉਹਦੇ ਬਾਵਜੂਦ ਵੀ ਤੁਸੀਂ ਇਹਨਾਂ ਦਾ ਟਰਾਲੀ ਵਾਲੇ ਮਾਮਲੇ ਤੇ ਉਹਨੂੰ ਪੁੱਛ ਰਹੇ ਹੋ, ਤੇ ਨਾ ਇਸ ਮਸਲੇ ਤੇ ਅਜੇ ਤੱਕ ਕਿਸੇ ਦਾ ਕੋਈ ਪ੍ਰਤੀਕਰਮ ਆਇਆ। ਜੀ ਬਿਲਕੁਲ। ਹਰਦੀਪ ਮੁੰਡੀਆਂ ਹੋਰਾਂ ਦੇ ਉੱਤੇ ਇੱਕ ਸਰਪੰਚ, ਜਿਹੜੇ ਸਾਬਕਾ ਸਰਪੰਚ ਰਹੇ ਨੇ, ਤੇ ਕਹਿੰਦੇ ਮੈਂ ਮੁੜ ਕੇ ਸਰਪੰਚੀ ਲੜਨੀ ਸੀ, ਤੇ ਕਹਿੰਦੇ ਮੈਂ ਲੜਨ ਦੀ ਜਦੋਂ ਇੱਛਾ ਪ੍ਰਗਟਾਈ ਤਾਂ ਮੈਨੂੰ ਸੁਨੇਹਾ ਲੱਗ ਗਿਆ ਕਿ ਆਜੋ ਜੀ, ਤੇ ਕਹਿੰਦੇ ਮੈਂ ਮਿਲਣ ਗਿਆ, ਮੈਨੂੰ ਕਹਿੰਦੇ ਸਰਪੰਚੀ ਤੈਨੂੰ ਮਿਲ ਜੂ, ਸਾਨੂੰ 30 ਲੱਖ ਦੇ ਦੇ। ਅੱਛਾ, ਵਾਹ। ਹੁਣ ਉਹ ਬੰਦਾ ਸਾਬਕਾ ਸਰਪੰਚ ਆ ਤੇ ਉਹਨੇ ਇੱਕ ਵੀਡੀਓ ਪਾਈ ਆ। ਹੁਣ ਉਸ ਵੀਡੀਓ ਦੇ ਵਿੱਚ ਉਹਨੇ ਸਿੱਧੇ ਪੰਜਾਬ ਸਰਕਾਰ ਦੇ ਇੱਕ ਮੰਤਰੀ ਤੇ 30 ਲੱਖ ਮੰਗਣ ਦੇ ਦੋਸ਼ ਲਾਏ ਨੇ।
ਜੀ ਬਿਲਕੁਲ। ਚੰਗਾ ਹੁੰਦਾ ਹਰਦੀਪ ਮੁੰਡੀਆਂ ਖੁਦ ਸਾਹਮਣੇ ਆਉਂਦੇ, ਹੂੰ, ਉਹ ਕਹਿੰਦੇ ਵੀ ਕਿ ਇਹ ਮੇਰੇ ਤੇ ਦੋਸ਼ ਝੂਠੇ ਨੇ ਜਾਂ ਸੱਚੇ ਨੇ, ਜਾਂ ਇਹ ਕਿਉਂ ਲਾਏ ਨੇ, ਕੋਈ ਕਾਰਨ ਦੱਸਦੇ, ਕੁਛ ਤਾਂ ਜਾਂ ਕਹਿੰਦੇ ਕੋਈ ਆਪ ਤੱਥ ਦੇਣ ਦੇ, ਜਾਂ ਉਹ ਤੋਂ ਕੋਈ ਤੱਥ ਮੰਗਦੇ। ਕਿਉਂਕਿ ਜਿਹੜੇ ਸਾਬਕਾ ਸਰਪੰਚ ਨੇ ਦੋਸ਼ ਮੜੇ ਨੇ, ਉਹਨੇ ਵੀਡੀਓ 'ਚ ਬੋਲ ਕੇ ਹੀ ਮੜੇ ਨੇ। ਜੀ ਉਹਨੇ ਕੋਈ ਕਾਗਜ਼ ਨਹੀਂ ਦਿਖਾਇਆ ਕਿ ਜੀ ਆਹ ਰਸੀਦ ਆ ਮੇਰੇ ਕੋਲ ਜੀ, ਜਾਂ ਮੈਨੂੰ ਕੋਈ ਲਿਖ ਕੇ ਭੇਜਿਆ, ਕੋਈ WhatsApp ਕੀਤਾ, ਕੋਈ ਮੈਸੇਜ ਕੀਤਾ, ਕੋਈ SMS ਆਇਆ, ਜਾਂ ਜਦੋਂ ਮੈਂ ਗਿਆ ਮੇਰੇ ਨਾਲ 30 ਲੱਖ ਦੀ ਗੱਲ ਹੋ ਰਹੀ ਸੀ, ਮੈਂ ਰਿਕਾਰਡਿੰਗ ਕਰ ਲਈ। ਕੁਛ ਸਬੂਤ ਨਹੀਂ ਉਹਨੇ ਦਿਖਾਇਆ। ਨਾ ਕੁਛ ਨਹੀਂ ਗਾ, ਬਿਲਕੁਲ ਜੀ। ਜਿਹੜਾ ਟਰੈਲੀ ਕਾਂਡ ਹੋਇਆ ਨਾ, ਹੂੰ, ਉਸ ਟਰੈਲੀ ਕਾਂਡ ਤੋਂ ਜੇ ਇੱਕ ਦਿਨ ਪਹਿਲਾਂ ਵੀ ਇਹ ਗੱਲ ਆਈ ਹੁੰਦੀ ਤਾਂ ਮੈਂ ਕਹਿੰਦਾ ਅੱਧੀ ਜਨਤਾ ਦੇ ਗੱਲ ਇਹ ਯਕੀਨ ਨਾ ਆਉਂਦੀ। ਮੈਂ ਕਹਿੰਦਾ ਸਾਰੀ ਜਨਤਾ ਦੇ ਗੱਲ ਯਕੀਨ ਨਾ ਆਉਂਦੀ ਕਿ ਯਾਰ ਇਹ ਤਾਂ ਹੁਣ ਚੋਣਾਂ ਨੇੜੇ ਆ ਰਹੀਆਂ ਨੇ, ਰਾਂਤਿਕ ਤਰ੍ਹਾਂ ਰਾਤ ਕਰਾਉਂਦੀਆਂ ਹੋਣ। ਸਹੀ ਹੈ, ਬਿਲਕੁਲ। ਕਿਉਂਕਿ ਅੱਜ ਵੀ ਉਹਦੇ ਕੋਲ ਕੋਈ ਤੱਥ ਨਹੀਂ ਉਹਨੇ ਪੇਸ਼ ਕੀਤਾ, ਉਹਨੇ ਬੋਲ ਕੇ ਹੀ ਦੱਸਿਆ। ਪਰ ਟਰੈਲੀ ਕਾਂਡ ਦੇ ਪੈਸੇ ਦੇਣ ਤੋਂ ਬਾਅਦ ਲੋਕਾਂ ਦੇ ਜਿੱਥੇ ਤੁਸੀਂ ਇਹ ਮੋਹਰ ਲਵਾਤੀ ਲੋਕਾਂ ਤੋਂ ਕਿ ਹਾਂ ਵੀ ਅਸੀਂ ਧੋਖਾ ਕੀਤਾ ਸੀ, ਅਸੀਂ ਠੱਗੀ ਮਾਰੀ ਸੀ, ਉੱਥੇ ਲੋਕਾਂ ਦੇ ਮਨਾਂ 'ਚ ਇਹ ਵੀ ਯਕੀਨ ਹੋ ਗਿਆ ਕਿ ਫਿਰ ਤੁਸੀਂ ਪੁਲਿਸ ਵੀ ਭੇਜੀ ਹੋਣੀ, ਗੈਂਗਸਟਰ ਵੀ ਭੇਜੇ ਹੋਣੇ, ਗੋਲੀਆਂ ਵੀ ਚਲਾਈਆਂ ਹੋਣੀਆਂ, DC ਤੋਂ ਵੀ ਧਮਕਾਇਆ ਹੋਣਾ, ਉਹਦਾ ਕਾਰੋਬਾਰ ਵੀ ਰੁਕਵਾਇਆ ਹੋਣਾ, ਬੱਚਿਆਂ ਨੂੰ ਵੀ ਡਰ ਪੈਦਾ ਕਰਾਇਆ ਹੋਣਾ। ਲੋਕਾਂ ਨੂੰ ਹਰ ਗੱਲ ਤੇ ਯਕੀਨ ਹੋ ਗਿਆ, ਫਿਰ ਇਹ ਵੀ ਯਕੀਨ ਹੋਊਗਾ ਤੁਸੀਂ ਇਹ ਵੀ ਕੀਤਾ ਹੋਣਾ, ਕਿਉਂਕਿ ਤੁਹਾਡੀ ਪ੍ਰੈਕਟਿਸ, ਤੁਹਾਡੇ ਕਾਰੇ ਯਕੀਨ ਦਵਾ ਰਹੇ ਨੇ ਨਾ। ਤੁਹਾਡੀ ਪ੍ਰੈਕਟਿਸ 'ਚ ਆ ਗਈ ਨਾ ਇਹ ਗੱਲ ਹੁਣ। ਤੇ ਨਾ ਤਾਂ ਤੁਹਾਡੇ ਹੱਕ ਦੇ ਵਿੱਚ ਸਰਕਾਰ ਆਈ ਅਜੇ ਤੱਕ, ਨਾ ਤੁਹਾਡੇ ਹੱਕ ਆਏ ਨੇ, ਨਾ ਤੁਸੀਂ ਆਪ ਆਪਣਾ ਕੋਈ ਤੱਥ ਪੇਸ਼ ਕਰ ਸਕੇ। ਹੁਣ ਚੁੱਪੀ ਕਿਉਂ ਹੈ? ਸਹੀ ਹੈ, ਬਿਲਕੁਲ ਜੀ। ਇਹ ਚੁੱਪੀ ਵੀ ਯਕੀਨ ਦਿਵਾਉਂਦੀ ਹੈ। ਅਸਲ 'ਚ ਬੋਲ ਕੇ ਉਹਨਾਂ ਨੂੰ ਲੱਗਦਾ ਕਿ ਜੇ ਬੋਲਾਂਗੇ ਕੱਲ ਨੂੰ ਹੋਰ ਚਾਰ ਨਾਲ ਖੜੇ ਹੋ ਜਾਣਗੇ, ਪਤਾ ਨਹੀਂ ਕਿੱਥੇ ਕਿੱਥੇ ਹਿਸਾਬ ਹੋਵੇ, ਉਹਨੇ ਤਾਂ ਹੋ ਜਾਣਾ। ਸਹੀ ਹੈ, ਬਿਲਕੁਲ ਜੀ, ਬਿਲਕੁਲ। ਔਰ ਕੋਈ ਸ਼ੱਕ ਨਹੀਂ ਕਿ ਜਿਉਂ-ਜਿਉਂ ਚੋਣਾਂ ਨੇੜੇ ਆਉਣਗੀਆਂ, ਬੰਦਿਆਂ ਦੀ ਹਿੰਮਤ, ਆਪਾਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਚੋਣ ਜਾਬਤਾ ਲੱਗਣ ਦਿਓ, 6 ਮਹੀਨੇ ਰੁਕ ਜਾਓ। ਜਦੋਂ ਚੋਣਾਂ 'ਚ 6 ਮਹੀਨੇ ਰਹਿ ਗਏ ਪੂਰੇ, ਫਿਰ ਉਹ ਤੋਂ ਬਾਅਦ ਮੈਨੂੰ ਤਾਂ ਲੱਗਦਾ ਵੀ ਕੀ MLA ਸਾਹਮਣੇ ਆ ਕੇ ਰੋਣਗੇ ਸਹੀ ਹੈ, ਸਾਡੇ ਨਾਲ ਆਹ ਕੁਝ ਹੋਇਆ। ਕਿਉਂਕਿ ਸਾਹ ਵੀ ਨਹੀਂ ਲੈ ਸਕਦੇ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਪੁੱਛੇ ਬਿਨਾਂ। ਸਹੀ ਹੈ, ਬਿਲਕੁਲ ਜੀ, ਬਿਲਕੁਲ ਇਦਾਂ ਹੀ ਹੈ। ਇਹ ਤੁਸੀਂ ਮਾਰਦੀਆਂ ਪ੍ਰੋਗਰਾਮ 'ਚ ਦੋ ਚੀਕਾਂ, ਉਹ ਨਹੀਂ ਮਾਰ ਸਕਦੇ ਇੱਕ ਵੀ ਚੀਕ। ਪੁੱਛਣਾ ਪੈਂਦਾ ਪਹਿਲਾਂ ਦਿੱਲੀ ਤੋਂ ਪੁੱਛਣਾ ਪੈਂਦਾ। ਇਸ ਲਈ ਹਾਲਤ ਹੈ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ, ਇਹਨਾਂ ਦੀ ਵੀ ਅੰਦਰ ਜਿਹੜੀ ਇਕਤਾ ਹੁੰਦੀ ਆ ਆਪਾਂ ਨੂੰ, ਜਿਹੜੀ ਪੋਲਿਟਿਕਸ ਬਾਹਰ ਦਿਖਦੀ ਹੈ ਸ਼ਰਮਾ ਜੀ, ਪਾਰਟੀਆਂ ਦੀ, ਦੂਜੀ ਪਾਰਟੀਆਂ ਦੇ ਨਾਲ ਇੱਕ ਵਿਦਨ ਦਾ ਪਾਰਟੀ, ਵਿਦਨ ਦਾ ਸਿਸਟਮ ਵੀ ਇੱਕ ਪੋਲਿਟਿਕਸ ਚੱਲਦੀ ਹੈ। ਮਾਨ ਵਿਰੋਧੀ ਜਿਹੜੀਆਂ ਵਿਕਟਾਂ ਨੇ ਆਮ ਆਦਮੀ ਪਾਰਟੀ ਦੇ ਅੰਦਰ, ਉਹ ਧੜਾ ਡਿੱਗ ਰਹੀਆਂ ਨੇ ਜੀ ਅੱਜ ਕੱਲ। ਦੇਖੋ, ਇਹ ਲੋਕ ਅੰਦਾਜ਼ੇ ਨੇ ਜੀ। ਮੁੱਖ ਮੰਤਰੀ ਭਗਵੰਤ ਮਾਨ ਖੁੱਲ ਕੇ ਆ ਗਏ ਅਸ਼ੋਕ ਮਿੱਤਲ ਤੇ ਸੰਜੀਵ ਅਰੋੜਾ ਦੇ ਹੱਕ 'ਚ। ਠੀਕ ਹੈ ਜੀ। ਪਬਲਿਕਲੀ ਉਹਨਾਂ ਨੇ ਵੱਡੀ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਉਹਨਾਂ ਨੇ ਹਰਦੀਪ ਮੁੰਡੀਆਂ, ਕੁਲਦੀਪ ਧਾਲੀਵਾਲ ਨੂੰ ਵੀ ਬਚਾਇਆ। ਉਹਨਾਂ ਨੇ 35-40 ਮਿੰਟ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਉਹ ਵਨ ਸਾਈਡਡ ਸੀ, ਮੀਡੀਆ ਸਾਰਾ ਬੁਲਾਇਆ। ਸਹੀ। ਪਰ ਸਵਾਲ ਕਿਸੇ ਦਾ ਨਹੀਂ ਲਿਆ। ਵੈਸੇ ਜੇ ਲੈ ਵੀ ਲੈਂਦੇ, ਉਹ ਜ਼ਿਆਦਾਤਰ ਚੈਨਲ ਉਹੀ ਸੀ ਜਿਹੜੇ ਸਵਾਲ ਨਹੀਂ ਕਰਦੇ। ਸਹੀ ਗੱਲ ਹੈ, ਜਿਹੜੇ ਰਲ ਕੇ ਚੱਲਦੇ ਨੇ। ਹਾਂ, ਪਰ ਮੁੱਖ ਮੰਤਰੀ ਸਾਹਿਬ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਜ਼ਿਆਦਾ ਸਮਾਂ ਹਿੰਦੀ ਤੇ ਹੀ ਜ਼ੋਰ ਲਾਇਆ ਬੋਲਣ ਤੇ। ਠੀਕ ਹੈ। ਉਹਨਾਂ ਨੂੰ ਸੀਗਾ ਵੀ ਨੈਸ਼ਨਲ ਟੀਵੀਆਂ ਤੇ ਚੱਲ ਜਾਵੇ, ਦਿੱਲੀ ਸੁਨੇਹਾ ਚਲਾ ਜਾਵੇ, ਕੇਜਰੀਵਾਲ ਜੀ ਵੀ ਸੁਣ ਲੈਣ, ਸਮਝ ਲੈਣ। ਹਾਂਜੀ, ਬਿਲਕੁਲ। ਤੇ ਉਹਨਾਂ ਨੇ ਇਹ ਗੱਲ ਜਚਾਈ ਕਿ ਵੀ ਕੇਂਦਰ ਧੱਕਾ ਕਰ ਰਿਹਾ, ਸੰਜੀਵ ਅਰੋੜੇ ਨਾਲ, ਅਸ਼ੋਕ ਮਿੱਤਲ ਨਾਲ, ਸਾਡੇ ਨਾਲ। ਪਹਿਲਾਂ ਜੀ ਗਣਾ ਵੀ ਦਿੰਦੇ ਆਪੇ, ਇਹਨੂੰ ਵੀ ਜੇਲ੍ਹ ਦਿੱਤਾ, ਕੇਜਰੀਵਾਲ ਨੂੰ ਵੀ ਜੇਲ੍ਹ ਦਿੱਤਾ, ਜੈਨ ਨੂੰ ਵੀ ਭੇਜਤਾ, ਸੰਜੇ ਸਿੰਘ ਨੂੰ ਭੇਜਤਾ। ਉਹ ਗਣਾਈ ਵੀ ਜਾਂਦੇ ਕਿ ਆਹ ਸਾਰੇ ਜੇਲ੍ਹ ਗਏ ਵੇ, ਮਤਲਬ ਪਤਾ ਨਹੀਂ ਉਹ ਅੰਦਰੋਂ ਖੁਸ਼ ਹੋ ਰਹੇ ਹੁੰਦੇ ਆ ਉਸ ਸਮੇਂ ਗਣਾ ਕੇ ਕੀ ਕਰ ਰਹੇ ਹੁੰਦੇ ਆ, ਇਹ ਉਹ ਜਾਣਨ। ਹਾਂਜੀ। ਪਰ ਪਬਲਿਕਲੀ ਮੁੱਖ ਮੰਤਰੀ ਆਪਣੇ ਇਹਨਾਂ ਲੀਡਰਾਂ ਦੇ ਹੱਕ 'ਚ ਖੜੇ। ਪਰ ਜੋ ਪਾਰਟੀ ਦੇ ਅੰਦਰ ਹਿਲਜੁਲ ਆ, ਠੀਕ ਹੈ, ਉਹ ਇਹ ਦੱਸਦੀ ਆ ਕਿ ਵੀ ਭਗਵੰਤ ਮਾਨ ਨੂੰ ਜਿਨ੍ਹਾਂ ਤੋਂ 2027 ਦੀਆਂ ਚੋਣਾਂ ਤੋਂ ਬਾਅਦ ਖਤਰਾ ਹੈ ਕਿ ਮੇਰੀ ਕੁਰਸੀ ਨੂੰ ਇਹ ਹੱਥ ਪਾ ਸਕਦੇ ਨੇ, ਉਹ ਫਸ ਰਹੇ ਨੇ। ਕਮਾਲ ਹੈ ਕਿ ਉਹਦੇ ਤੇ ਰੱਬ ਇੰਨਾ ਮਿਹਰਬਾਨ ਹੈ, ਸਹੀ ਹੈ, ਕੁਦਰਤ ਇੰਨੀ ਮਿਹਰਬਾਨ ਹੈ ਉਹਦੇ ਤੇ। ਉਹਦਾ ਕੰਮ ਆਪੇ ਤੁੱਕਾ ਲੂਟਾ ਜਾਂਦਾ ਹੈ ਨਾ। ਉਹ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ, ਕਹਿੰਦਾ ਕਿ ਉਹ ਫਾਰਮੂਲਾ ਚੱਲਦਾ। ਵੈਸੇ ਜੇ ਮੈਂ ਚੋਣਾਂ ਤੋਂ ਪਹਿਲਾਂ ਵਾਲੀ ਪ੍ਰਕਿਰਿਆ ਦੇਖਾਂ, ਹਾਂਜੀ, ਤਾਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਦੇ ਤਾਂ ਮੈਂ ਪਾਰਟੀ ਦਾ ਵਰਕਰ ਨਹੀਂ, ਮੈਂ ਸਿਪਾਹੀ ਨਹੀਂ, ਮੈਂ ਕੁਛ ਨਹੀਂ। ਕੇਜਰੀਵਾਲ ਮੇਰਾ ਕੁਛ ਨਹੀਂ ਲੱਗਦਾ, ਮੈਂ ਚੱਲਿਆ ਪਿੰਡ ਨੂੰ। ਫਿਰ ਸਾਰੇ ਸਿਧਾਂਤ, ਸਾਰਾ ਪੰਜਾਬ ਦਾ ਫਿਕਰ, ਸਾਰੀ ਇਮਾਨਦਾਰੀ, ਸਾਰਾ ਕੁਛ, ਸਾਰੇ ਮਸਲੇ ਇੱਕ ਪਾਸੇ। ਇਹ ਤੋਂ ਵੀ ਪਹਿਲਾਂ ਜਿਹੜੇ ਬੰਦੇ ਮੁੱਖ ਮੰਤਰੀ ਦੌੜ 'ਚ ਸ਼ਾਮਲ ਸੀ, ਇੱਕ ਤਾਂ ਉਹ ਸੀ ਜਿਨ੍ਹਾਂ ਨੂੰ ਕੇਜਰੀਵਾਲ ਲਿਆਉਣਾ ਚਾਹੁੰਦਾ ਸੀ,
ਚਾਹੇ ਉਹ ਨਵਜੋਤ ਸਿੱਧੂ ਹੋਵੇ, ਜੀ। ਚਾਹੇ ਉਹ ਬਲਵੀਰ ਸਿੰਘ ਰਾਜੇਵਾਲ ਹੋਵੇ, ਹੂੰ। ਚਾਹੇ ਉਹ ਫੌਜ ਮੁਖੀ ਹੋਵੇ, ਹੂੰ। ਚਾਹੇ ਸੰਤ ਸਿੰਚਲ ਹੋਣ, ਕਿਸੇ ਦੀ ਐਂਟਰੀ ਹੋਈ ਨਹੀਂ ਜਾਂ ਹੋਣ ਨਹੀਂ ਦਿੱਤੀ। ਹੋਣ ਨਹੀਂ ਦਿੱਤੀ, ਬਿਲਕੁਲ ਸਹੀ ਹੈ। ਜਿਹੜੇ ਪਾਰਟੀ 'ਚ ਸੀ, ਸਹੀ, ਪਾਰਟੀ ਦੇ ਅੰਦਰ ਰਹਿ ਕੇ ਭਗਵੰਤ ਮਾਨ ਦੇ ਬਰਾਬਰ ਮੁੱਖ ਮੰਤਰੀ ਦੇ ਚਿਹਰੇ ਦੇ ਦਾਅਵੇਦਾਰ ਸੀ, ਅੱਜ ਝਾਤ ਮਾਰ ਕੇ ਦੇਖੋ ਕਿੱਥੇ ਨੇ। ਹਾਸ਼ੀਆ ਗ੍ਰਸਤ, ਚਾਹੇ ਉਹ HS ਫੂਲਕਾ, ਚਾਹੇ ਉਹ ਸੁੱਚਾ ਸਿੰਘ ਛੋਟੇਪੁਰ, ਬਿਲਕੁਲ, ਚਾਹੇ ਉਹ ਧਰਮਵੀਰ ਗਾਂਧੀ, ਚਾਹੇ ਉਹ ਸੁਖਪਾਲ ਖਹਿਰਾ, ਚਾਹੇ ਉਹ ਗੁਰਪ੍ਰੀਤ ਘੁੱਗੀ, ਜਾਂ ਹੋਰ ਕਿੰਨੇ ਹੀ ਨਾਮ ਮੈਂ ਗਿਣਾ ਸਕਦਾ। ਕਿੱਥੇ ਨੇ, ਸਹੀ ਹੈ। ਤੇ ਅੱਜ ਚੱਲਦੀ ਸਰਕਾਰ 'ਚ ਆਮ ਆਦਮੀ ਪਾਰਟੀ ਦੇ ਅੰਦਰ ਇਹ ਚਰਚਾ ਤੁਰਦੀ ਆ ਕਿ ਬਈ ਆ ਜਿਹੜੇ ਧਨ ਕਵੇਰ ਦੋ ਲਿਆਂਦੇ ਨੇ ਨਾ, ਇਹ ਆਪਣੇ ਪੈਸੇ ਦੇ ਦਮ ਤੇ ਸਾਰਾ ਕੁਝ ਹਾਸਲ ਕਰ ਗਏ, ਚਾਹੇ ਰਾਜ ਸਭਾ ਹੋਵੇ, ਚਾਹੇ ਮੰਤਰੀਪਣਾ ਹੋਵੇ, ਚਾਹੇ ਉਪ ਆਗੂ ਦਾ ਅਹੁਦਾ ਹੋਵੇ ਰਾਜ ਸਭਾ 'ਚ, ਅਸ਼ੋਕ ਮਿੱਤਲ ਐਂਡ ਸੰਜੀਵ ਅਰੋੜਾ। ਤੇ ਪਾਰਟੀ ਦੇ ਅੰਦਰ ਤਾਂ ਇਹ ਚਰਚਾ ਚੱਲ ਪਈ ਸੀ ਕਿ ਚੱਲਦੀ ਸਰਕਾਰ 'ਚ ਕਿਤੇ ਸੰਜੀਵ ਅਰੋੜਾ ਨੂੰ ਮੁੱਖ ਮੰਤਰੀ ਨਾ ਬਣਾ ਦੇਣ। ਹਾਂਜੀ, ਆਪਾਂ ਚਰਚਾ ਕੀਤੀ ਵੀ ਹੈ ਖਬਰਾਂ ਦੇ ਵਿੱਚ। ਤੇ ਮੁੱਖ ਮੰਤਰੀ ਸਾਹਿਬ ਜਦੋਂ ਆਪਣੀ ਕੁਰਸੀ ਨੂੰ ਖਤਰਾ ਹੋਇਆ, ਤਦ ਲੱਤ ਡਾਈ ਆ, ਤਦ ਚਾਹੇ 7 ਸਾਲ ਦਾ ਮੰਜਾ ਨਾ ਫੜਨਾ ਪੈ ਜਾਵੇ। ਬਿਲਕੁਲ। ਸੋ ਇਸ ਲਈ ਇਹਦਾ ਮਤਲਬ ਕੀ, ਅੱਜ ਜਦੋਂ ਬਾਹਰ ਹੋਇਆ ਰਾਘਵ ਚੱਡਾ, ਅੱਜ ਜਦੋਂ ਅਸ਼ੋਕ ਮਿੱਤਲ ਤੇ ਸੰਜੀਵ ਅਰੋੜਾ ਦੇ ਰੇਡ ਪਈ, ਤਾਂ ਕੀ ਇਹਨੂੰ ਇਹ ਦੇਖੀਏ ਕਿ ਇਹ ਕੇਂਦਰੀ ਏਜੰਸੀਆਂ ਦੀ ਧੱਕੇਸ਼ਾਹੀ ਹੈ ਜਾਂ ਬਾਇਆ ਬਿੱਟੋ ਮਿੱਥਿਆ ਨਾਲ ਜਾਰੀ ਵੀ ਪੁੱਗ ਰਹੀ ਹੈ? ਕੋਈ ਲੋਕ ਤਾਂ ਵੀ ਚਰਚਾ ਕਰਦੇ ਨੇ। ਸਹੀ ਹੈ, ਬਿਲਕੁਲ। ਪੰਜਾਬ 'ਚ ਤਾਂ ਵੀ ਚਰਚਾ ਕਿ ਭਗਵੰਤ ਮਾਨ ਆਪਣਾ ਅਗਲਾ ਰਾਹ ਵੀ ਸਾਫ਼ ਕਰ ਰਹੇ ਨੇ ਕਿ ਕੱਲ ਨੂੰ ਇੱਧਰ ਰਹੀਏ, ਉੱਧਰ ਰਹੀਏ, ਜਿੱਧਰ ਵੀ ਰਹੀਏ ਰਾਹ ਮੇਰੇ ਲਈ ਉਹ ਪੱਧਰਾ ਹੋਵੇ। ਸਹੀ ਹੈ। ਪਤਾ ਨਹੀਂ, ਇਹ ਤਾਂ ਰੱਬ ਜਾਣੇ। ਪਰ ਕੱਲ ਉਹਨਾਂ ਨੇ ਬੜੇ ਆੜੇ ਹੱਥੀ ਲਿਆ ਬੀਜੇਪੀ ਨੂੰ, ਅਮਿਤ ਸ਼ਾਹ ਨੂੰ, ਮੋਦੀ ਨੂੰ, ਅਵਾਨੀ ਨੂੰ, ਅਡਾਨੀ ਨੂੰ, ਹੈ ਨਾ, ਤੇ ਆਪਣੇ ਇਹਨਾਂ ਦੋਹਾਂ ਲੀਡਰਾਂ ਦਾ ਬਚਾਅ ਕੀਤਾ, ਜਦੋਂ ਕਿ ਬਾਕੀ ਲੀਡਰਾਂ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਕਿ ਹਾਂ ਪ੍ਰਦੀਪ ਮੁੰਡੀਆਂ ਵੀ ਫਸ ਰਿਹਾ, ਕੁਲਦੀਪ ਧਾਲੀਵਾਲ ਵੀ ਫਸ ਰਿਹਾ, ਮੈਂ ਇਹਨੂੰ ਵੀ ਬਚਾਉਣਾ, ਨਹੀਂ ਬਚਾਉਣਾ, ਹੈ ਨਾ। ਇਹਨਾਂ ਦੋਹਾਂ ਲੀਡਰਾਂ ਦਾ ਜ਼ਿਕਰ ਕੀਤਾ। ਹੁਣ ਉਹ ਜ਼ਿਕਰ ਕਿਹਦੇ ਕਹੇ ਤੇ ਕੀਤਾ, ਕਿਹਨੂੰ ਸੁਣਾਉਣ ਲਈ ਕੀਤਾ, ਕਿਹਨੂੰ ਖੁਸ਼ ਕਰਨ ਲਈ ਕੀਤਾ, ਇਹ ਭਗਵੰਤ ਮਾਨ ਜਾਣਦੇ ਨੇ। ਵੈਸੇ ਜੇ ਉਹ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਲਈ ਬੋਲਦੇ ਨੇ, ਤਾਂ ਜਦੋਂ ਹੁਣ ਆਪਣੇ ਲੀਡਰਾਂ ਤੇ ਆਉਂਦੇ ਨੇ ਤਾਂ ਵੀ ਬਚਾਉਣ ਲਈ ਬੋਲਦੇ ਨੇ, ਪਰ ਪੰਜਾਬ ਨੂੰ ਬਚਾਉਣ ਲਈ ਮੈਂ ਨਹੀਂ ਕਦੇ ਬੋਲਦੇ ਦੇਖੇ। ਬਿਲਕੁਲ ਸਹੀ ਹੈ। ਇਹ ਗੱਲ ਦੀ ਚਰਚਾ ਆਪਾਂ ਉਦੋਂ ਵੀ ਕੀਤੀ ਸ਼ਰਮਾ ਜੀ, ਵੀ ਜਦੋਂ ਮੁੱਖ ਮੰਤਰੀ ਸਾਹਿਬ ਆਪਦੀ ਕੁਰਸੀ ਨੂੰ ਖਤਰਾ, ਉਦੋਂ ਬੜੇ ਸਰਗਰਮ ਨਜ਼ਰ ਆਉਂਦੇ ਨੇ ਤੇ ਪੰਜਾਬ ਵਾਰੀ ਫੋਰਟਿਸ ਦੇ ਵਿੱਚ ਪੈ ਜਾਂਦੇ ਨੇ ਜਦੋਂ ਕੋਈ ਮੋਦੀ ਆਉਂਦੇ ਨੇ ਇੱਥੇ ਜਾਂ ਕੋਈ ਹੋਰ ਆਉਂਦਾ। ਅਗਲੀ ਗੱਲ ਫਿਰ ਇਹ ਮੋਦੀ ਸਾਹਿਬ ਦੀ ਕਿਉਂ ਨਾ ਕਰ ਲਈਏ, ਜਾਦੂਗਰ ਦਾ। ਕਹਿੰਦੇ ਜਾਦੂ ਫੇਲ ਹੋ ਗਿਆ, 11 ਸਾਲਾਂ ਦੇ ਵਿੱਚ ਪਹਿਲੀ ਵਾਰੀ ਹਾਰ ਗਈ ਹੈ ਮੋਦੀ ਸਰਕਾਰ 'ਚ। ਪ੍ਰਵੀਨ ਜੀ, ਮੈਨੂੰ ਅਫਸੋਸ ਇਸ ਗੱਲ ਦਾ ਜੀ ਕਿ ਸਾਡਾ ਮੀਡੀਆ ਕਿਸ ਹੱਦ ਤੱਕ ਜਾਊਗਾ। ਮੈਂ ਕੱਲ ਜਦੋਂ ਇਹ 2/3 ਬਹੁਮਤ ਨਹੀਂ ਮਿਲਿਆ, ਠੀਕ ਹੈ, ਸਰਕਾਰ ਨੂੰ, ਉਹ ਸੋਧ ਬਿੱਲ ਨਹੀਂ ਪਾਸ ਕਰਾ ਸਕੇ, ਜੀ, ਤਦ ਤੋਂ ਮੈਂ ਦੇਖ ਰਿਹਾ ਕਿ ਰਾਸ਼ਟਰੀ ਮੀਡੀਆ, ਅਦਾਰੇ, ਪ੍ਰਿੰਟ, ਉਹ ਉਹਨਾਂ ਦੀਆਂ ਵੈਬਸਾਈਟਾਂ ਮਹਿਲਾ ਰਾਖਵਾਂਕਰਨ ਬਿੱਲ ਨਹੀਂ ਹੋ ਸਕਿਆ ਪਾਸ, ਇਹ ਲਿਖ ਰਹੀਆਂ ਨੇ। ਕਮਾਲ ਹੈ ਵੀ 2023 ਚ ਮਹਿਲਾ ਰਾਖਵਾਂਕਰਨ ਬਿੱਲ ਤਾਂ ਪਾਸ ਹੋਇਆ ਜੀ। ਬਿਲਕੁਲ। ਉਹ ਛੱਡੋ, ਜਿੱਦਣ ਸਦਨ ਚ ਚਰਚਾ ਚੱਲਦੀ ਆ, ਬਹਿਸ ਚੱਲਦੀ ਆ ਵੀਰਵਾਰ ਨੂੰ, ਤਾਂ ਉਸ ਰਾਤ ਨੂੰ 11 ਵਜੇ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਕਰ ਦਿੰਦੇ ਨੇ ਉਹਨੂੰ ਤਾਂ ਲਾਗੂ ਕਰਨ ਦਾ। ਸਹੀ ਹੈ। 2023 ਦਾ ਪਾਸ ਹੋਇਆ ਮਹਿਲਾ ਰਾਖਵਾਂਕਰਨ ਬਿੱਲ ਰਾਸ਼ਟਰਪਤੀ ਦੀ ਮੋਹਰ ਨਾਲ ਕਾਨੂੰਨ ਬਣਿਆ ਹੋਇਆ, ਉਹਨੂੰ ਇੰਪਲੀਮੈਂਟ ਨਹੀਂ ਕੀਤਾ ਸੀ ਅਜੇ ਤੱਕ। ਵਿਰੋਧੀ ਧਿਰਾਂ ਰੌਲਾ ਪਾਉਂਦੀਆਂ ਰਹੀਆਂ ਕਿ ਕਰਾ ਲਓ 224 ਚ 543 ਚੋਂ 33% ਦੇ ਕੇ ਮਹਿਲਾ ਨੂੰ, ਤਦ ਨਹੀਂ ਲਾਗੂ ਕੀਤਾ। ਤੇ ਹੁਣ ਤੁਸੀਂ ਚੱਲਦੇ ਚ ਤਾਂ ਇਹ ਕਹਿ ਰਹੇ ਸੀ ਕਿ ਅਸੀਂ ਮਹਿਲਾ ਰਾਖਵਾਂਕਰਨ ਜੀ ਤੇ ਜੀ ਲਿਆ ਰਹੇ ਹਾਂ ਜੀ ਸੋਧ ਬਿੱਲ। ਬਈ ਜਿਹੜਾ ਕਾਨੂੰਨ ਤੁਸੀਂ ਬਣਾ ਲਿਆ, ਉਹ ਕਾਨੂੰਨ ਲਾਗੂ ਕੀਤਾ ਨਹੀਂ, ਬਿਨਾਂ ਲਾਗੂ ਕੀਤੇ ਚ ਸੋਧ ਕਰਨ ਕਿਵੇਂ ਲਿਆ, ਜੋ ਲਾਗੂ ਹੀ ਨਹੀਂ ਹੋਇਆ। ਤੇ ਫਿਰ ਤੁਸੀਂ ਅੱਧੀ ਰਾਤ ਨੂੰ ਉਹਨੂੰ ਦੁਬਾਰਾ ਨੋਟੀਫਿਕੇਸ਼ਨ ਜਾਰੀ ਕਰਕੇ ਕਿਉਂ ਕਿ ਅਸੀਂ ਉਹਦਾ ਜ਼ਿਕਰ ਕੋਈ ਨਹੀਂ ਕਰ ਰਿਹਾ, ਸਾਰੇ ਇਹ ਜ਼ਿਕਰ ਕਰ ਰਹੇ ਨੇ ਜੀ ਕਿ ਮਹਿਲਾ ਰਾਖਵਾਂਕਰਨ। ਇਹਦਾ ਮਤਲਬ ਬੀਜੇਪੀ ਨੇ ਜਿਹੜਾ ਨੈਰੇਟਿਵ ਸਿਰਜਣਾ ਸੀ, ਇਹ ਜਾਣਦਿਆਂ ਹੋਇਆ ਵੀ ਕਿ ਸਾਡੇ ਕੋਲ 2/3 ਬਹੁਮਤ ਨਹੀਂ ਹੈਗਾ ਤੇ ਅਸੀਂ ਉਹ ਇਕੱਠਾ ਵੀ ਨਹੀਂ ਕਰ ਪਾ ਰਹੇ, ਤਾਂ ਉਹਨਾਂ ਨੂੰ ਲੱਗਿਆ ਕਿ ਅਸੀਂ ਹੁਣ ਇਹ ਨੈਰੇਟਿਵ ਸਿਰਜੀਏ ਕਿ ਵਿਰੋਧੀ ਧਿਰਾਂ ਤਾਂ ਬੀਬੀਆਂ ਦੇ ਉਲਟ ਨੇ। ਸਹੀ ਹੈ। ਜਦੋਂ ਕਿ ਇਹ ਸਾਰੇ ਸੈਸ਼ਨ ਦਾ ਅਰਥ ਨਵੀਂ ਹੱਦਬੰਦੀ ਕਰਕੇ ਨਵੀਆਂ ਸੀਟਾਂ ਪੈਦਾ ਕਰਨਾ,
ਤੇ ਤੁਸੀਂ ਸੋਧ ਬਿੱਲ ਲਿਆਏ ਹੋ ਤੇ ਜਦੋਂ ਕਿ ਵਿਰੋਧੀ ਧਿਰਾਂ ਸਾਰੀਆਂ ਕਹਿੰਦੀਆਂ ਕਿ 543 ਚੋਂ ਦੇ ਦਿਓ ਨਾ 33% ਹੁਣ ਵੀ ਦੇ ਦਿਓ। ਤੁਸੀਂ ਕਹਿੰਦੇ ਨਾ 850 ਕਰਾਂਗੇ ਫੇਰ ਦਵਾਂਗੇ ਜੀ, ਸਹੀ ਹੈ। ਕਿਉਂਕਿ ਤੁਸੀਂ ਆਪਣੀਆਂ ਕੁਰਸੀਆਂ ਬੰਦੇ ਵਾਲੀਆਂ ਪੱਕੀਆਂ ਰੱਖਣਾ ਚਾਹੁੰਦੇ ਹੋ ਕਿ ਜਿਨ੍ਹਾਂ 'ਚ ਅਸੀਂ ਆ ਉਹ ਸਾਡੇ ਹਲਕੇ ਪੱਕੇ ਰਹਿਣ। ਹੁਣ ਇਹ ਸਾਰੀ ਸਥਿਤੀ ਨੂੰ ਜਦੋਂ ਸਮਝਣਾ ਹੋਵੇ ਤਾਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਬਹਿਸ ਹੋਈ, ਚੰਗੇ ਤਰਕ ਵਿਤਰਕ ਹੋਏ। ਧੰਨਵਾਦ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟਾਂ ਦਾ ਜਿਨ੍ਹਾਂ ਨੇ ਇੱਕ ਸੁਰ 'ਚ ਇਹਨਾਂ ਬਿੱਲਾਂ ਦਾ, ਇਸ ਹੱਦਬੰਦੀ ਦਾ, ਡੀਲਿਮਿਟੇਸ਼ਨ ਦਾ ਵਿਰੋਧ ਕੀਤਾ। ਚਾਹੇ ਉਹ ਅਕਾਲੀ ਦਲ ਦੀ ਇੱਕ ਹੋਵੇ, ਚਾਹੇ ਉਹ ਕਾਂਗਰਸ ਦੇ ਹੋਣ, ਚਾਹੇ ਉਹ ਆਮ ਆਦਮੀ ਪਾਰਟੀ ਦੇ ਹੋਣ, ਚਾਹੇ ਉਹ ਆਜ਼ਾਦ ਦੇ ਹਵਾਲੇ ਨਾਲ ਸਮਝਣਾ ਹੋਵੇ, ਸਾਰਿਆਂ ਨਾਲ ਇੱਕ ਰਾਏ ਸੀ। ਔਰ ਜੇ ਪੰਜਾਬ ਦੀ ਰਾਜਨੀਤੀ ਚੋਂ ਵੀ ਸਮਝਣਾ ਹੋਵੇ ਤਾਂ ਕੱਲੀ ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀ ਰਾਜਨੀਤਿਕ ਧਿਰਾਂ ਇਹਨਾਂ ਦੇ ਉਲਟ ਖੜੀਆਂ ਸੀਗੀਆਂ। ਚਾਹੇ ਉਹ ਆਪਸ 'ਚ ਇੰਡੀਆ ਗੱਠਜੋੜ ਦਾ ਹਿੱਸਾ ਹਨ ਜਾਂ ਨਹੀਂ ਹਨ, ਇਹ ਤੋਂ ਕੋਈ ਮਤਲਬ ਨਹੀਂ। ਇੱਕ ਚੰਗੀ ਪਹਿਲ ਕਰਨੀ ਸੀ। ਦੱਖਣੀ ਸੂਬਿਆਂ ਦੇ ਨਾਲ ਨਾਲ ਲਗਭਗ ਸਾਰੇ ਛੋਟੇ ਸੂਬੇ ਇਸ ਗੱਲ ਦੇ ਉੱਤੇ ਨੇ ਕਿ ਵੀ ਇਹ ਧੱਕਾ ਹੈ, ਤੁਸੀਂ ਸੂਬਿਆਂ ਦਾ ਹੱਕ ਖੋਗੇ। ਤੇ ਫਿਰ ਜਿਹੜੀ ਗੱਲ ਆਪਾਂ ਕੱਲ ਜ਼ਿਕਰ ਕਰ ਰਹੇ ਸੀ ਕਿ 50% ਵਾਲਾ ਫਾਰਮੂਲਾ ਲਿਆਉਣ ਵਾਲੇ ਸੋਚ ਰਹੇ ਨੇ, ਉਹ ਲਿਆਂਦਾ ਇਹਨਾਂ ਨੇ ਜੀ। ਇਹ ਕਹਿੰਦੇ ਵੀ ਆਪਾਂ ਸਾਰੇ ਸੂਬਿਆਂ ਦੀ ਇੱਕਸਾਰ ਸੀਟਾਂ ਵਧਾ ਦਾਂਗੇ, ਆਪਾਂ 50-50%, ਕਿਉਂਕਿ ਆਪਾਂ ਪਹਿਲੇ ਕੱਲ ਵੀ ਗੱਲ ਕਰ ਰਹੇ ਸੀ ਕਿ ਹਰਿਆਣੇ ਦੀਆਂ 10 ਤੋਂ 18 ਹੋ ਰਹੀਆਂ ਨੇ, ਸਾਡੀਆਂ 13 ਤੋਂ 18 ਹੋ ਰਹੀਆਂ ਨੇ। ਫਿਰ ਅੰਦਾਜ਼ਾ ਲਾ ਲਓ ਕਿ ਜਿਨ੍ਹਾਂ ਦੀ ਪਹਿਲਾਂ ਹੀ ਵੱਧ ਨੇ ਉਹਨਾਂ ਦੀਆਂ ਹੋਰ ਕਿੱਥੇ ਜਾਣਗੇ ਤੇ ਅਸੀਂ ਕਿੱਥੇ ਰਹਿ ਜਾਵਾਂਗੇ। ਸਹੀ, ਬਿਲਕੁਲ। ਹੁਣ ਇਹ ਕਹਿੰਦੇ ਨਹੀਂ 50% ਵਧਾ ਕੇ ਉਹ 'ਚ ਜੋੜ ਦਾਂਗੇ, 10 ਦੇ ਵਿੱਚ 5 ਜੋੜ ਕੇ 15 ਕਰ ਦਾਂਗੇ ਉਹਦੀਆਂ, ਤੇ ਤੁਹਾਡੀਆਂ 13 ਨੇ ਤਾਂ 6.5 ਜੋੜ ਕੇ 7 ਜੋੜ ਲਓ ਤਾਂ 20 ਹੋ ਜਾਣਗੀਆਂ, ਨਹੀਂ 19 ਹੋ ਜਾਣਗੀਆਂ, 19 ਵੀ ਹੋ ਜਾਣਗੀਆਂ ਤੁਹਾਡੇ। ਸੋ ਇਸ ਤਰੀਕੇ ਕਰਨ ਨਾਲ ਵੀ ਜੇ ਵੱਧਦੀਆਂ ਨੇ ਤਾਂ ਵੀ ਪ੍ਰਵੀਨ ਜੀ 4 ਤੋਂ 5 ਸੂਬੇ ਉਹ ਹੋਣਗੇ ਜਿਹੜੇ ਮਿਲਾ ਕੇ ਬਹੁਮਤ ਵਾਲੇ ਪਾਸੇ ਹੋਣਗੇ, ਬਾਕੀ ਸਾਰਾ ਮੁਲਕ ਇੱਕ ਪਾਸੇ ਰਹਿ ਜਾਵੇ। ਜੋ 4-5 ਸੂਬੇ ਇਕੱਲੇ ਘਰ ਬਈ ਪਾਉਂਦੇ ਰਹੇ ਤਾਂ ਬਾਕੀਆਂ ਦੀ ਕੀ ਲੋੜ ਰਹੇਗੀ? ਇਹੀ ਬੀਜੇਪੀ ਕਰਨਾ ਚਾਹੁੰਦੀ ਹੈ। ਇਹੀ ਕਰਨਾ ਜੀ, ਬਿਲਕੁਲ। ਇਹ ਸਾਰੇ ਪਹਿਲੂ ਦੇ ਉੱਤੇ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਸੈਟਿੰਗ ਕਰ ਲਾਂਗੇ, ਉਹ ਸੈਟਿੰਗ ਨਹੀਂ ਹੋਈ। ਦੇਖੋ 3 ਚੀਜ਼ਾਂ ਧਿਆਨ 'ਚ ਰੱਖ ਕੇ ਚੱਲ ਰਹੇ ਨੇ। ਇੱਕ ਚੀਜ਼ ਕਿ ਆ ਚੋਣਾਂ ਜਿਹੜੀਆਂ ਅਜੇ ਪੱਛਮੀ ਬੰਗਾਲ ਜਾਂ ਕਿੰਨਾ ਵੋਟਾਂ ਪੈਣੀਆਂ ਨੇ, ਉਹਨਾਂ ਨੂੰ ਲੱਗਦਾ ਕਿ ਇੱਥੇ ਅਸੀਂ ਇਹ ਸੁਨੇਹਾ ਬੀਬੀਆਂ ਨੂੰ ਦੇਣ ਦੀ ਕੋਸ਼ਿਸ਼ ਕਰੀਏ ਕਿ ਤੁਹਾਡਾ ਰਾਹ ਰੋਕਦੀਆਂ ਨੇ ਜੀ, ਇਹ ਦੇਖੋ ਜੀ ਅਸੀਂ ਤੁਹਾਨੂੰ ਹੱਕ ਨਹੀਂ ਦੇਣ ਦਿੰਦੇ। ਜਦੋਂ ਫਿਰ ਟਿਕਟਾਂ ਲੈਣੀਆਂ ਇਹਨਾਂ ਦੇ ਜਿਹੜੇ ਬੰਦੇ ਲੜਦੇ ਨੇ, ਇਹਨਾਂ ਦੀ ਘਰ ਵਾਲੀਆਂ ਭੈਣਾਂ ਮਾਵਾਂ ਨੇ, ਆਮ ਵਿਚਾਰਿਆਂ ਨੂੰ ਫੇਰ ਨਹੀਂ ਮਿਲਣੀ ਕਿਸੇ ਬੀਬੀ ਨੂੰ, ਹੈ ਨਾ। ਤੇ ਪਰ ਇਹ ਸੁਨੇਹਾ ਦੇਣ ਦੀ ਕੋਸ਼ਿਸ਼। ਦੂਜਾ ਕਿ ਜੇ ਲਾਗੂ ਹੋ ਗਿਆ ਤਾਂ ਅਸੀਂ ਕੁੱਟ ਕੇ ਲੈ ਜਾਵਾਂਗੇ ਫਿਰ ਡੰਡੇ ਜ਼ੋਰ ਤੇ ਕਿ ਲਓ ਜੀ ਅਸੀਂ ਤਾਂ ਕਮਾਲ ਕਰਤੀ, ਨਰੇਟਿਵ ਸਿਰਜ ਲਾਂਗੇ। ਤੇ ਜੇ ਨਹੀਂ ਹੋਇਆ ਫਿਰ ਇਹ ਨਰੇਟਿਵ ਸਿਰਜਾਂਗੇ ਕਿ ਜੀ ਇਹ ਬੀਬੀਆਂ ਦਾ ਹੱਕ ਦਿਵਾਉਣ ਨਹੀਂ ਦਿੰਦੇ। ਇਸ ਲਈ ਉਹ ਤਿੰਨਾਂ ਦੇ ਉੱਤੇ ਖੇਡ ਰਹੇ ਸੀ, ਕੰਮ ਕਰ ਰਹੇ। ਸਹੀ। ਸੋ 543 ਸੀਟਾਂ ਨੇ ਲੋਕ ਸਭਾ 'ਚ, 3 ਖਾਲੀ ਪਈਆਂ ਨੇ ਤਾਂ 540 ਦੇ ਹਿਸਾਬ ਨਾਲ ਹਿਸਾਬ ਕਿਤਾਬ ਹੋਣਾ ਸੀ। ਪਰ ਜਿੰਨੇ ਹਾਜ਼ਰ ਹੋਣ ਉਹਦਾ 2/3 ਦੇਖਿਆ ਜਾਂਦਾ। ਹਾਜ਼ਰ 528 ਸੀ, 528 ਦਾ 2/3 352 ਬਣਦਾ ਜੀ। ਐਨਡੀਏ ਦੇ ਕੋਲ 292 ਨੇ, ਇੰਡੀਆ ਦੇ ਕੋਲ 233 ਨੇ, 15 ਅਦਰਜ਼ ਨੇ। ਸੋ 528 ਜੇ ਹਾਜ਼ਰ ਨਹੀਂ ਤਾਂ ਮਤਲਬ 540 ਦੇ ਹਵਾਲੇ ਨਾਲ 12 ਗੈਰ ਹਾਜ਼ਰ ਸੀ। 292 ਵਾਲਿਆਂ ਨੂੰ 298 ਪਈਆਂ, ਇਹਦਾ ਮਤਲਬ 6 ਵਧੀਆਂ ਨੇ ਉਹਨਾਂ ਦੀਆਂ। ਸਹੀ ਹੈ। ਤੇ 233 ਵਾਲਿਆਂ ਨੂੰ 230 ਪਈਆਂ, ਮਤਲਬ 3 ਘਟੀਆਂ ਨੇ ਉਹਨਾਂ ਦੀਆਂ ਜੀ ਜੀ। ਚਾਹੇ ਹੁਣ ਉਹ ਗੈਰ ਹਾਜ਼ਰੀ ਕਰਕੇ ਘਟੀਆਂ ਤੇ ਚਾਹੇ ਉਹ 15 ਚੋਂ ਕੁਝ ਉਧਰ ਪਈਆਂ ਤਾਂ ਉਹਨਾਂ ਦੀਆਂ ਵਧੀਆਂ। ਪਰ 298 ਲੈ ਕੇ ਵੀ ਉਹ 352 ਤੋਂ 54 ਨੰਬਰ ਪਿੱਛੇ ਰਹਿ ਗਏ। ਤੋ ਇਸ ਲਈ 2/3 ਸਮਰਥਨ ਨਹੀਂ ਮਿਲਿਆ। 11 ਸਾਲਾਂ 'ਚ ਪਹਿਲੀ ਵਾਰ ਆ ਕਿ ਬੁੱਲਾਂ ਤੇ ਸਿੱਕੜੀ ਵੀ ਸੀ, ਚਿਹਰੇ ਤੇ ਸ਼ਿਕਨ ਵੀ ਸੀ, ਮੱਥੇ ਤੇ ਤਰੇਲੀ ਵੀ ਸੀ, ਤੇ ਆ ਸੰਸਦ ਦੇ ਵਿੱਚ ਫੇਲ ਵੀ ਹੋਏ, ਹਾਰ ਵੀ ਹੋਈ ਜੀ। ਬਿਲਕੁਲ। ਇਹਦਾ ਮਤਲਬ ਇਹ ਨਹੀਂਗਾ ਕਿ ਵਿਰੋਧੀ ਧਿਰ ਨੇ ਕੋਈ ਬਹੁਤ ਬਾਜੀ ਮਾਰ ਲਈ, ਕਿ ਵਿਰੋਧੀ ਧਿਰ ਕਿਤੇ ਪ੍ਰਵਾਨ ਚੜ ਗਈ। ਉਹ ਜੇ ਬਹੁਤ ਦੂਰ ਹੈ ਘਰ ਉਹਨਾਂ ਦਾ। ਸਹੀ ਹੈ। ਕਿਉਂਕਿ ਉਹ ਪ੍ਰਿਅੰਕਾ ਗਾਂਧੀ ਦੇ ਕਹਿਣ ਅਨੁਸਾਰ ਕਿ ਚਾਣਕਿਆ ਵੀ ਜੇ ਜਿਉਂਦਾ ਹੁੰਦਾ ਤਾਂ ਉਹ ਵੀ ਤੁਹਾਡੀ ਕੂਟਨੀਤੀ ਵਾਲੀ ਰਾਜਨੀਤੀ ਨੂੰ ਦੇਖ ਕੇ ਰੋਂਦਾ ਕਿ ਆਹ ਕੀ ਕਰਦੇ ਹੋ, ਹੈ ਨਾ। ਮਤਲਬ ਉਹਦੀ ਮਹਾਰਤ ਤਾਂ ਹੈਗੀ ਆ ਨਾ ਜੇ। ਇਸ ਲਈ ਉਹ ਚੋਣ ਪ੍ਰਕਿਰਿਆ ਵੱਖਰੀ ਹੈ ਤਰੀਕੇ ਨਾਲ ਲੜਨ ਦੀ। ਪਰ ਇਹ ਝਟਕਾ ਮਿਲਣਾ ਔਰ ਲਗਾਤਾਰ, ਕਿਉਂਕਿ ਦੇਸ਼ ਸਮਝਣ ਲੱਗਿਆ ਕਿ ਇਹ ਸਾਰਾ ਕੁਝ ਚਾਹੇ ਉਹ ਐਨਆਰਸੀ ਹੈ, ਚਾਹੇ ਉਹ ਸੀਏ ਹੈ, ਚਾਹੇ ਚੋਣ ਅਧਿਕਾਰੀਆਂ ਨੂੰ ਉਹ ਤਾਕਤ ਦੇਣ ਦੀ ਵਾਲੇ ਜੋ ਮਰਜ਼ੀ ਕਰੋ, ਤੁਹਾਡੇ ਰਿਟਾਇਰ ਹੋਣ ਤੋਂ ਬਾਅਦ ਵੀ ਤੁਹਾਡੀ ਇਨਕੁਆਇਰੀ ਨਹੀਂ, ਕੋਈ ਕਾਰਵਾਈ ਨਹੀਂ, ਚਾਹੇ ਉਹ ਤੋਂ ਬਾਅਦ ਵੋਟ ਸਦਾਈ ਹੈ, ਇਹ ਉਹ ਤੋਂ ਅਗਲਾ ਕਦਮ ਸੀ। ਸਹੀ। ਸੋ ਉਸ ਕਦਮ 'ਚ ਫਿਲਹਾਲ ਇਹ ਫੇਲ ਹੋਏ ਨੇ। ਪਰ ਨਰੇਟਿਵ ਇਹ ਸਿਰਜ ਰਹੇ ਨੇ
ਕਿ ਜੀ ਇਹ ਮਹਿਲਾ ਰਾਖਵਾਂਕਰਨ ਬਿੱਲ ਰੋਕਿਆ, ਜਦੋਂ ਕਿ ਸੋਧ ਬਿੱਲਾਂ ਚੋਂ ਇੱਕੋ ਬਿੱਲ ਪੇਸ਼ ਕੀਤਾ, ਦੂਏ ਡੀਲਿਮਿਟੇਸ਼ਨ ਵਾਲਾ ਹੈ, ਬਾਕੀ ਬਿੱਲ ਫਿਰ ਲੈ ਕੇ ਨਹੀਂ ਆਏ। ਕਹਿੰਦੇ ਜਦੋਂ ਇਹ ਫੇਲ ਹੋ ਗਿਆ ਜੀ ਅਸੀਂ ਕਾਹਨੂੰ ਲੈ ਕੇ ਆਉਣੇ। ਸਹੀ ਹੈ ਕਿ ਇਹ ਬਿੱਲ ਉਹਨਾਂ ਦੇ ਪੂਰਕ ਸੀਗੇ ਵੀ ਉਹਨਾਂ ਦੇ ਫੇਲ ਹੋਣ ਦੇ ਨਾਲ ਦੂਜੇ ਵੀ ਰੁਕ ਗਏ। ਉਹ ਡਿਫਰੈਂਟ ਸਟੋਰੀ ਸੀ ਇੱਕ। ਆਪਾਂ ਅੱਗੇ ਵੀ ਗੱਲ ਕਰਦੇ ਨੇ ਸ਼ਰਮਾ ਜੀ ਵੀ ਜਿਹੜੇ ਸੰਸਥਾਨ ਨੇ ਨਾ, ਸੰਸਥਾਵਾਂ ਬਣੀਆਂ ਨੇ, ਉਹਨਾਂ ਦੀ ਜਿਹੜੀ ਮੌਜੂਦਗੀ ਹੈ ਜਾਂ ਉਹਨਾਂ ਦਾ ਜਿਹੜਾ ਆਧਾਰ ਆ ਉਹ ਬਰਕਰਾਰ ਰਹਿਣਾ ਚਾਹੀਦਾ। ਤੇ ਮੋਦੀ ਸਰਕਾਰ ਪਹਿਲੇ ਦਿਨ ਤੋਂ ਹੀ ਨਾ ਸਿਰਫ ਸੰਵਿਧਾਨਕ ਤੌਰ ਤੇ ਬਲਕਿ ਹੋਰ ਵੀ ਜਿਹੜੀਆਂ ਆਜ਼ਾਦਾਨਾ ਤੌਰ ਦੇ ਉੱਤੇ ਕੰਮ ਕਰਦੀਆਂ, ਚਾਹੇ ਉਹ ਏਜੰਸੀਆਂ ਨੇ, ਚਾਹੇ ਉਹ ਹੋਰ ਧਿਰਾਂ ਨੇ, ਉਹਨਾਂ ਨੂੰ ਲਗਾਤਾਰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਜਦੋਂ ਉਹਨਾਂ ਨੂੰ ਢਾਹ ਲੱਗਦੀ ਹੈ ਨਾ, ਫਿਰ ਸਾਰੀਆਂ ਵੈਲਿਊਜ਼ ਨੂੰ ਹੀ ਢਾਹ ਲੱਗਦੀ ਹੈ। ਫਿਰ ਜਿਹੜਾ ਇੱਕ ਹੋਰ ਤਰ੍ਹਾਂ ਦਾ ਨੈਰੇਟਿਵ ਸਿਰਜਣ ਦਾ ਕਹਿ ਲਓ ਜਾਂ ਹੋਰ ਤਰ੍ਹਾਂ ਦਾ ਧੱਕਾ ਕਰਨ ਦਾ ਜਿਹੜਾ ਰਾਹ ਉਹ ਮੋਕਲਾ ਹੋ ਜਾਂਦਾ, ਖੁੱਲ ਜਾਂਦਾ। ਇੱਕ ਹੋਰ ਰਾਹ ਖੁੱਲਿਆ ਜੀ, ਈਰਾਨ ਨੇ ਹਾਰਮੁਜ਼ ਜਲਮਾਰਗ ਖੋਲ ਦਿੱਤਾ ਜੀ। ਪ੍ਰਵੀਨ ਜੀ, ਚੰਗੀ ਖਬਰ ਹੈ ਜੀ ਬਿਲਕੁਲ ਬਿਲਕੁਲ। ਇਹ ਸੰਕੇਤ ਕਰਦੀ ਹੈ ਕਿ ਆਉਂਦੇ ਸਮੇਂ ਦੇ ਵਿੱਚ ਇਹਦਾ ਮਤਲਬ ਪੱਕਾ ਸਮਝੌਤਾ ਹੋਣ ਵੱਲ ਵੱਧ ਰਹੇ ਆ। ਇਹ ਸੰਕੇਤ ਕਰਦੀ ਹੈ ਕਿ ਦੁਨੀਆ ਪਰ ਜਿਹੜੇ ਸੰਕਟ ਦਾ ਸਾਹਮਣਾ ਕਰ ਰਿਹਾ ਉਹ ਤੋਂ ਛੁਟਕਾਰਾ ਮਿਲ ਸਕਦਾ, ਪਰ ਜਦੋਂ ਕਿ ਅਸਰ ਇਹਦਾ ਕਈ ਮਹੀਨੇ ਤੱਕ ਰਹਿਣਾ ਜੇ ਹੁਣ ਵੀ ਸਾਰਾ ਕੁਝ ਨਾਰਮਲ ਹੋ ਜਾਵੇ। ਹੁਣ ਚੀਨ ਨੇ ਜਦੋਂ ਇੱਕ ਪਾਸੇ ਇਹ ਸੰਕੇਤ ਦਿੱਤੇ ਕਿ ਜੇ ਅਮਰੀਕਾ ਆਪਣੀ ਵਧੀਕੀਆਂ ਤੋਂ ਪਿੱਛੇ ਨਾ ਹਟਿਆ, ਟਰੰਪ ਨਾ ਮੰਨਿਆ, ਤਾਂ ਅਸੀਂ ਵੀ ਸਿੱਧੀ ਜੰਗ 'ਚ ਕੁੱਦ ਸਕਦੇ ਹਾਂ। ਜੀ ਜੀ। ਪਰ ਉਸੇ ਚੀਨ ਨੇ ਈਰਾਨ ਨੂੰ ਜਦੋਂ ਇਹ ਕਿਹਾ ਕਿ ਹੁਣ ਹਾਰਮੁਜ਼ ਖੋਲ ਦੇਣਾ ਚਾਹੀਦਾ, ਤਦ ਲੱਗਿਆ ਕਿ ਕੋਈ ਸਹੀ ਰਾਹ ਫੜਿਆ ਜਾ ਰਿਹਾ, ਕਿਉਂਕਿ ਚੀਨ ਜੇ ਈਰਾਨ ਦੀ ਪਿੱਠ ਤੇ ਆ ਤਾਂ ਫਿਰ ਉਹਦਾ ਇਹ ਕਹਿਣਾ ਕੋਈ ਅਰਥ ਰੱਖਦਾ। ਪਰ ਉਸ ਤੋਂ ਵੀ ਪਹਿਲਾਂ ਜਦੋਂ ਇਹ ਸੀਜ਼ਫਾਇਰ ਦੇ ਦਰਮਿਆਨ ਵੀ ਲਿਬਨਾਨ ਦੇ ਉੱਤੇ ਲਗਾਤਾਰ ਇਜ਼ਰਾਈਲ ਹਮਲੇ ਕਰ ਰਿਹਾ ਸੀ, ਤਾਂ ਈਰਾਨ ਕਹਿੰਦਾ ਕਿ ਇਸ ਸਥਿਤੀ 'ਚ ਗੱਲਬਾਤ ਨਹੀਂ। ਤੇ ਉਹ ਜਿਹੜਾ 10 ਦਿਨਾਂ ਦਾ ਸੀਜ਼ਫਾਇਰ ਹੋਇਆ, ਉੱਥੇ ਜੰਗਬੰਦੀ ਹੋਈ, ਉਹ ਈਰਾਨ ਦੀ ਜਿੱਤ ਵਜੋਂ ਦੇਖਣ ਦੀ ਲੋੜ ਹੈ ਕਿ ਈਰਾਨ ਨੇ ਆਪਣੀ ਸ਼ਰਤ ਮਨਵਾਈ ਹੈ। ਸਹੀ ਹੈ, ਬਿਲਕੁਲ। ਤੇ ਦੂਸਰਾ ਫਿਰ ਉਹ ਤੋਂ ਬਾਅਦ ਹੁਣ ਈਰਾਨ ਨੇ ਜੇ ਇਹ ਰਾਹ ਖੋਲ੍ਹਣ ਦਾ ਫੈਸਲਾ ਕੀਤਾ ਤਾਂ ਉਹ ਇਸੇ ਕੜੀ 'ਚ ਕੀਤਾ ਕਿ ਲਓ ਜੇ ਇੱਕ ਕਦਮ ਤੁਸੀਂ ਸਹੀ ਚੱਲਿਓ ਤਾਂ ਅਸੀਂ ਇੱਕ ਕਦਮ ਸਹੀ ਚੱਲਦੇ। ਤੇ ਹੁਣ ਟਰੰਪ ਹੋਰਾਂ ਦੇ ਹਿਸਾਬ ਨਾਲ ਤਾਂ ਫਿਰ ਤਿਆਰੀ ਹੈ ਜੀ ਕਿ ਠੀਕ ਹੈ, ਇਸਲਾਮਾਬਾਦ 'ਚ ਦੁਬਾਰਾ ਬੈਠਕਾਂ ਹੋ ਜਾਣਗੀਆਂ, ਤੇ ਜੇ ਲੱਗਿਆ ਕਿ ਗੱਲ ਦਸਤਖਤਾਂ ਵੱਲ ਜਾ ਰਹੀ ਆ, ਫਿਰ ਮੈਂ ਵੀ ਆਪਣਾ ਸਿਹਰਾ ਆਪੇ ਲੈ ਕੇ ਜਹਾਜ਼ ਚੜ੍ਹ ਕੇ ਜਦੇ ਆ ਜਾਊਂਗਾ, ਮੈਂ ਆਪਣਾ ਸਿਹਰਾ ਬੰਨ ਲੂੰਗਾ ਕਿ ਲਓ ਜੀ ਅਸੀਂ ਜਿੱਤ ਗਏ। ਸੋ ਸਮਝੌਤਾ ਦੋਵਾਂ ਮੁਲਕਾਂ ਨੇ ਆਪਣੀ ਆਬਾਦੀ ਨੂੰ ਧਿਆਨ 'ਚ ਰੱਖ ਕੇ, ਆਪਣੇ ਲੋਕਾਂ ਨੂੰ, ਆਪਣੇ ਅਕਸ ਨੂੰ ਧਿਆਨ 'ਚ ਰੱਖ ਕੇ ਲੈਣਾ, ਤਾਂ ਕਿ ਕੋਈ ਵੀ ਧਿਰ ਇਹ ਨਾ ਮਹਿਸੂਸ ਕਰੇ ਕਿ ਅਸੀਂ ਹਾਰ ਗਏ। ਜਿੱਤ ਜਿਹੜੀ ਮਰਜ਼ੀ ਕਹਿੰਦੀ ਰਹੇ ਕਿ ਅਸੀਂ ਜਿੱਤ ਗਏ। ਸੋ ਇਸ ਤਰੀਕਾ ਕਰਨ ਨਾਲ ਸੇਫ ਰਾਹ ਲੱਭਿਆ ਜਾ ਰਿਹਾ, ਔਰ ਸੇਫ ਰਾਹ ਮੈਨੂੰ ਲੱਗਦਾ ਹੁਣ ਮਿਲਦਾ ਦਿਖਣ ਲੱਗਿਆ। ਉਮੀਦ ਕਰਾਂਗੇ ਕਿ ਹੁਣ ਸਹੀ ਹੋਵੇ, ਜਦੋਂ ਕਿ ਅਮਰੀਕਾ ਤਾਂ ਇਹ ਵੀ ਦਮ ਭਰੀ ਜਾਂਦਾ ਕਿ ਯੂਰੇਨੀਅਮ ਸਾਨੂੰ ਸੌਂਪਣ ਲਈ ਤਿਆਰ ਹੋ ਗਿਆ ਜੀ ਈਰਾਨ, ਹੈ ਨਾ। ਉਹ ਜਦੋਂ ਕਿ ਉਹ ਕਹਿੰਦੇ ਅਸੀਂ ਅਜਿਹਾ ਕੁਝ ਨਹੀਂ ਕਰ ਰਹੇ। ਸੋ ਦੇਖਦੇ ਹਾਂ ਜੋ ਵੀ ਹੋਊਗਾ, ਪਰ ਉਮੀਦ ਹੈ ਕਿ ਹੁਣ ਸ਼ਾਂਤੀ ਸਮਝੌਤਾ ਸਿਰੇ ਚੜ ਸਕਦਾ। ਜੀ ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।